ਬੰਦਗੀ ਭਾ ਮਾਝਾ ਹੁਣ ਢੇਰ ਬੁੱਢਾ ਹੋ ਗਿਆ ਸੀ। ਬੁੱਢਾ ਵੀ ਤੇ ਕਮਜ਼ੋਰ ਵੀ। ਨੂਰ ਪੀਰ ਦੇ ਵੇਲੇ ਤੋਂ ਨਮਾਸ਼ਾਂ ਤਾਈਂ ਉਹਦੇ ਤੋਂ ਇੱਕੋ ਥਾਈਂ ਕਿੱਲੇ ਵਾਂਗ ਠੁੱਕ ਕੇ ਬੈਠਿਆ ਰਹਿਣਾ ਅਸਲੋਂ ਔਖਾ ਹੋ ਗਿਆ ਸੀ। ਪਰ ਫਿਰ ਵੀ ਉਹ ਕਿਸੇ ਨੂੰ ਆਖਣਾ ਨਹੀਂ ਸੀ ਚਾਹੁੰਦਾ ਕਿ ਦਿਹਾੜੀ 'ਚ ਘੜੀ ਪਲ ਕੋਈ ਉਹਦੀ ਧੂਕ ਕਢਾ ਦੇਵੇ ਕਰੇ, ਉਹਨੂੰ ਸਾਹ ਵਟਾਉਣ ਲਈ ਵੇਲ ਦੇ ਦੇਵੇ ਕਰੇ। ਉਹ ਚੁੱਪ ਚਾਣ ਖਾਕੀ ਕੋਟ ਪਾਈ, ਮੋਢੇ ਉੱਤੇ ਸੇਬੇ ਨਾਲ ਤਾਂਬੇ ਦਾ ਨੰਬਰ ਬੰਨੀ, ਕੁਰਸੀ ਉੱਤੇ ਚੌਂਕੜੀ ਮਾਰ ਕੇ ਆਪਣੇ ਖੌਂਚੇ ਤੇ ਪਲੇਟਫਾਰਮ ਦੇ ਥੜੇ ਤੋਂ ਅੱਗੇ ਰੇਲ ਦੀਆਂ ਪਟੜੀਆਂ ਨੂੰ ਤੱਕਦਾ ਰਹਿੰਦਾ। ਇੱਕ ਮਿਣਵੀਂ ਵਿੱਥ ਉੱਤੇ ਵਿਛੀਆਂ ਦੇਗੀ ਲੋਹੇ ਦੀਆਂ ਪਟੜੀਆਂ ਲੱਕੜ ਦੀਆਂ ਗੇਲੀਆਂ ਨਾਲ ਥਾਂ ਥਾਈਂ ਜੁੜੀਆਂ ਉੱਥੇ ਵੀ ਪਈਆਂ ਸਨ, ਤੇ ਸੱਜਿਓਂ ਖੱਬੇ ਤੇ ਖੱਬਿਓਂ ਸੱਜੇ ਖਬਰੇ ਕਿੱਥੋਂ ਤੀਕਰ ਫੈਲੀਆਂ ਹੋਈਆਂ ਸਨ। ਸੁੰਜਾਂ ਬਰਬਰਾਂ, ਰੜਿਆਂ ਖਤਾਨਾਂ, ਪੈਲੀਆਂ ਬੰਨਿਆਂ, ਉੱਚਾਂ ਝੀਕਾਂ, ਪਾੜਿਆਂ ਨਾਲਿਆਂ, ਨਹਿਰਾਂ ਦਰਿਆਵਾਂ, ਪਿੰਡਾਂ ਚੱਕਾਂ ਤੇ ਸ਼ਹਿਰਾਂ ਛਾਉਣੀਆਂ ਦਾ ਢੇਰਾਂ ਪੰਦ ਕੱਛ ਕੇ ਵੀ ਉਹ ਉੱਥੇ ਦੀਆਂ ਉੱਥੇ ਸਨ। ਚੁੱਪ ਚਾਣ ਭਾ ਦੀਆਂ ਬੁੱਢੀਆਂ ਅੱਖਾਂ ਦੇ ਸਾਹਮਣੇ ਕਈਆਂ ਵਰਿਆਂ ਤੋਂ ਕਦੀ ਧੁੰਦਿਆਲੀਆਂ ਹੁੰਦੀਆਂ ਤੇ ਕਦੀ ਇੰਨੀਆਂ ਗੁਗੜਵੀਆਂ ਕਿ ਉਹਨਾਂ ਤੋਂ ਸਿਵਾ ਕੁਝ ਹੋਰ ਦੱਸਣ ਯੋਗ ਹੀ ਨਾ ਰਹਿੰਦਾ। ਦਿਹਾੜੀ ਵਿੱਚ ਕਿੰਨਾ ਕਿੰਨਾ ਚਿਰ ਭਾ ਦੀ ਬੁੱਢੀ ਨਜ਼ਰ ਤੇ ਉਹਨਾਂ ਪਟੜੀਆਂ ਦੀ ਆਪੋ ਵਿੱਚ ਤਾਰ ਬੱਝੀ ਰਹਿੰਦੀ, ਤੇ ਭਾ ਦੇ ਦਿਮਾਗ ਵਿੱਚ ਖਿਆਲਾਂ ਦੀਆਂ ਲੰਮੀਆਂ ਲੰਮੀਆਂ ਮਾਲ ਤੇ ਮੁਸਾਫਰ ਗੱਡੀਆਂ ਟੁਰਦੀਆਂ ਰਹਿੰਦੀਆਂ। ਵਿੱਚ ਵਿੱਚ ਬੰਬੂ ਕਾਠ ਸ਼ੁਕਰੇ ਮਾਰਦੇ ਤੇ ਰਤੀਆਂ ਝੰਡੀਆਂ ਫੜਕਾਉਂਦੇ ਠੇਲੇ ਵੀ ਸੱਜਿਓਂ ਖੱਬੇ ਤੇ ਖੱਬਿਓਂ ਸੱਜੇ ਲੰਘ ਜਾਂਦੇ। ਭਾ ਤੇ ਪਟੜੀਆਂ ਦੀ ਇਹ ਸਾਂਝ ਉਦੋਂ ਤਿਲਕਦੀ ਜਦੋਂ ਕੋਈ ਗਾਹਕ ਆ ਕੇ ਪੈਸੇ ਹੁਲਾਰਦਾ, ਸਿਗਟਾਂ ਜਾਂ ਤੀਲੂ ਵਾਲੀ ਡੱਬੀ ਮੰਗਦਾ। ਜਦੋਂ ਕੋਈ ਗੱਡੀ ਆ ਕੇ ਲੱਗਦੀ ਤਾਂ ਭਾ ਨੂੰ ਤੇ ਪਟੜੀਆਂ ਨੂੰ ਅਸਲੋਂ ਹੀ ਆਪੋ ਆਪਣੀ ਪੈ ਜਾਂਦੀ। ਇੱਕ ਨੂੰ ਗਾਹਕੀ ਦਾ ਕੜਮਾਸ ਪੈ ਜਾਂਦਾ ਤੇ ਦੂਜੇ ਨੂੰ ਟਣਾ ਮੂੰਹ ਭਾਰ ਹੇਠਾਂ ਦਬੀਚਿਆਂ ਸਾਹ ਲੈਣਾ ਔਖਾ ਹੋ ਜਾਂਦਾ। ਆਪੋ ਆਪਣੀ ਪੀਹ ਕੱਟ ਕੇ ਦੋਵਾਂ ਨੂੰ ਟੁੱਟੀ ਤਾਰ ਮੁੜ ਕੇ ਉੱਥੋਂ ਹੀ ਜੋੜਨੀ ਪੈਂਦੀ, ਤੇ ਕੁਝ ਆਪੋ ਆਪਣੀ ਪੀਹ ਕੱਟ ਕੇ ਦੋਵਾਂ ਨੂੰ ਟੁੱਟੀ ਤਾਰ ਮੁੜ ਕੇ ਉੱਥੋਂ ਹੀ ਜੋੜਦਿਆਂ ਕੁਝ ਨਾ ਕੁਝ ਝੱਟ ਲੱਗ ਹੀ ਜਾਂਦਾ, ਤੇ ਫਿਰ ਉਹਦੇ ਦਿਮਾਗ ਵਿੱਚ ਉਹ ਮਾਲਾਂ, ਮੁਸਾਫਰਾਂ, ਬੰਬੂ ਕਾਟ, ਇੰਜਣ ਤੇ ਠੇਲੇ ਟੋਰਨ ਲੱਗ ਪੈਂਦੇ। ਅੰਮ੍ਰਿਤਸਰ ਸ਼ਹਿਰ ਦੀ ਉਹ ਨਿੱਕੀ ਨਾਨਕਸ਼ਾਹੀ ਇੱਟ ਦੀ ਕਟੜੀ ਕਿੱਡੀ ਅਜੀਬ ਥਾਂ ਸੀ, ਜਿਹਦੇ ਵਿੱਚ ਉਹ ਆਪਣੀ ਢੇਰ ਸਾਰੀ ਬਰਾਦਰੀ ਸਣੇ ਰਹਿੰਦੇ ਸਨ। ਉਹ ਤੇ ਉਹਨਾਂ ਦੀ ਬਰਾਦਰੀ ਕੌਮ ਦੇ ਖੋਖਰ ਸਨ, ਪਰ ਕਸਬ ਦੇ ਧੋਬੀ। ਇਸ ਲਈ ਉਹ ਕਟੜੀ ਖੋਖਰਾਂ ਦੀ ਨਹੀਂ, ਧੋਬੀਆਂ ਦੀ ਅਖਵਾਉਂਦੀ ਸੀ। ਮਾਈਆਂ ਬੁੱਢੜੇ ਘਰ ਘਰ ਫਿਰ ਕੇ ਮੁਸਲਮਾਨਾਂ, ਲਾਲਿਆਂ ਤੇ ਸਰਦਾਰਾਂ ਦੇ ਘਰਾਂ ਵਿੱਚੋਂ ਅੱਧੋ ਰਾਣੇ ਕੱਪੜੇ ਇਕੱਠੇ ਕਰਦੇ, ਵੱਡੀਆਂ ਵੱਡੀਆਂ ਪੰਡਾਂ ਬੰਨ੍ਹਦੇ, ਤੇ ਫਿਰ ਇਹਨਾਂ ਪੰਡਾਂ ਦੀਆਂ ਲੜਾਂ ਨੂੰ ਮੋਕਲੀ ਜਿਹੀ ਪਰ ਪਕੇਰੀ ਗੰਢ ਮਾਰੀ ਵਿੱਚ ਸਿਰ ਦਿੱਤੀ ਕੁਬਲੇ ਦੁਬਲੇ ਹੁੰਦੇ ਘਰਾਂ ਨੂੰ ਪਰਤਦੇ। ਘਰਾਂ ਵਿੱਚ ਨੂੰਹਾਂ ਕੁੜੀਆਂ ਕੱਪੜੇ ਛਾਂਟੀ ਕਰਦੀਆਂ,
ਭੁਲਾਵੇ ਲਾਉਂਦੀਆਂ ਤੇ ਫਿਰ ਧੁਆਈ ਲਈ ਕੱਲਣ ਵਾਲੀਆਂ ਗੰਢਾਂ ਵੱਝ ਜਾਂਦੀਆਂ। ਇਹ ਪੰਡਾਂ ਅਗਲੇ ਦਿਨ ਖਿੱਤੀਆਂ ਚੜ੍ਹਨ ਤੋਂ ਪਹਿਲਾਂ ਹੀ ਰੇਹੜਿਆਂ ਉੱਤੇ ਲੱਦ ਕੇ ਨਹਿਰ, ਰਜਮਾਵਾਂ ਤੇ ਛੱਪੜਾਂ ਤੇ ਪੜਾ ਦਿੱਤੀਆਂ ਜਾਂਦੀਆਂ। ਇਹ ਸਾਰਾ ਕੰਮ ਗੱਭਰੂਆਂ ਤੇ ਬਲ ਸੱਤ ਵਾਲੇ ਜੀਆਂ ਦੀ ਜ਼ਿੰਮੇਵਾਰੀ ਹੁੰਦਾ। ਕਟੜੀ ਵਿੱਚ ਭੱਠੀਆਂ ਵੀ ਬਣੀਆਂ ਹੋਈਆਂ ਸਨ। ਸੋਢਿਆਂ ਤੇ ਲਾਖਾਂ ਦੇ ਧੋ ਦੇ ਕੇ ਲੇਲਿਆਂ ਨੂੰ ਭੱਠੀਆਂ ਉੱਤੇ ਮਾਈਆਂ, ਬੀਬੀਆਂ ਤੇ ਨੂੰਹਾਂ ਕੁੜੀਆਂ ਚਾੜ੍ਹਦੀਆਂ। ਹੋਰ ਕੱਪੜਿਆਂ ਨੂੰ ਮਾਇਆ ਲਾਣੀ ਤੇ ਲੋਹਾ ਇਸਤਰੀ ਕਰਨਾ ਵੀ ਸੁਆਣੀਆਂ ਦੇ ਜ਼ਿੰਮੇ ਹੀ ਹੁੰਦਾ ਸੀ। ਨਾਲ ਬੰਦੇ ਵੀ ਹੱਥ ਪਵਾ ਦਿੰਦੇ ਸਨ, ਪਰ ਚੋਖਾ ਨਹੀਂ। ਬੰਦਿਆਂ ਦਾ ਕੰਮ ਤੇ ਛੜਾ ਇਹੋ ਹੁੰਦਾ ਸੀ ਵੀ ਉਹਨਾਂ ਧਵਾਈ ਸੁਕਾਈ ਕਰਕੇ ਪੰਡਾਂ ਮੋੜ ਲਿਆਣੀਆਂ ਤੇ ਰਹਿੰਦਾ ਵੇਲਾ ਹੁੱਕੇ ਗੁੜਕਾਣ, ਤਾਸ਼ਾਂ ਚੌਪੜ ਖੇਡਣ ਤੇ ਗੱਲਾਂ ਕੁੱਟਣ ਵਿੱਚ ਲੰਘਾ ਦੇਣਾ। ਆਪਣੀ ਬਰਾਦਰੀ ਚੋਂ ਸੱਦਾ ਪਹਿਲਾ ਧੋਬੀ ਸੀ, ਜਿਹਨੇ ਧੋਬੀਆਂ ਦਾ ਕੰਮ ਛੱਡ ਕੇ ਟਾਂਗਾ ਘੋੜਾ ਬਣਾ ਲਿਆ ਤੇ ਸ਼ਹਿਰ 'ਚ ਵਾਹਣਾ ਸ਼ੁਰੂ ਕਰ ਦਿੱਤਾ। ਹੋਰ ਉਹਦੇ ਘਰ ਵਾਲੇ ਭੈਣ ਭਰਾ ਤੇ ਮਾਪੇ ਆਪਣਾ ਧੰਦਾ ਹੀ ਕਰਦੇ ਰਹੇ। ਉੱਚਾ ਲੰਮਾ ਸੋਹਣਾ ਸੁਨੱਖਾ ਰੰਗ ਦਾ, ਹੋਰਨਾਂ ਧੋਬੀਆਂ ਵਾਂਗ ਗੋਰਾ ਚਿੱਟਾ, ਸਿਰ ਉੱਤੇ ਪਿਸ਼ੌਰੀ ਮੁਸ਼ੱਦੀ, ਲੱਕ ਮੁਲਤਾਨੀ ਲੁੰਗੀ, ਗਲ ਸੋਹਣਾ ਕੁੜਤਾ ਚਾਂਦੀ ਦੇ ਬੀੜਿਆਂ ਵਾਲਾ, ਜਿਨ੍ਹਾਂ ਨਾਲ ਜੰਜੀਰੀਆਂ ਲਮਕੀਆਂ ਹੋਣੀਆਂ। ਪੈਰੀਂ ਉਹ ਲਾਲ ਰੰਗ ਦੀ ਕਸੂਰੀ ਜੁੱਤੀ ਪਾ ਕੇ ਜਦੋਂ ਲੌਰੀ ਟਾਂਗੇ ਉੱਤੇ ਚੜ੍ਹਿਆ, ਪੱਬ ਨਾਲ ਟੱਲੀ ਵਜਾਉਂਦਾ ਗਲੀ 'ਚੋਂ ਨਿਕਲਦਾ, ਦੁਨੀਆ ਬਿਟ-ਬਿਟ ਵੇਖਦੀ ਰਹਿ ਜਾਂਦੀ। ਕੋਚਵਾਨ ਤੇ ਉਹ ਲੱਗਦਾ ਹੀ ਨਹੀਂ ਸੀ। ਇੰਝ ਹੀ ਸੀ ਜਿਵੇਂ ਸ਼ਹਿਰ ਦਾ ਕੋਈ ਵੱਡਾ ਰਈਸ ਸੈਲ ਕਰਨ ਨਿਕਲਿਆ ਹੋਵੇ। ਕਈਆਂ ਨੂੰ ਵੇਖ ਰਾਜ਼ੀ ਹੋਣਾ ਤੇ ਕਈਆਂ ਸੜ ਕੇ ਆਖਣਾ, ਧੋਬੀ ਦਾ ਟੰਗਾਰ ਤੇ 900 ਕੁੱਤਾ ਵੀ ਨਹੀਂ ਚਾਹੁੰਦਾ। 900 ਕੁੱਤਾ ਸੱਦੇ ਦਾ ਟੰਗਾਰ ਚਾਹ ਵੀ ਕਿਵੇਂ ਸਕਦਾ ਸੀ? ਸੱਦੇ ਨੂੰ ਨਿਰਾ ਪਾਣਾ ਹੰਡਾਣਾ ਹੀ ਨਹੀਂ ਸੀ ਆਉਂਦਾ, ਸੁਣਨ ਬੋਲਣ ਦਾ ਵੀ ਉਹ ਢੇਰ ਸੁਚੱਜਾ ਸੀ। ਸ਼ਹਿਰ ਦੇ ਪੁੱਜਦੇ ਸਰਦੇ ਬੰਦੇ ਉਹਦੇ ਕਦਰਦਾਨ ਸਨ। ਖਾਂਦੇ ਪੀਂਦੇ ਘਰਾਂ ਦਾ ਗੱਭਰੂ ਮੇਲ ਤੇ ਉਹਨੂੰ ਪੁੱਜ ਕੇ ਚਾਹੁੰਦਾ ਸੀ। ਕਈ ਛੋਰ ਉਹਦੇ ਚੰਗੇ ਚੋਖੇ ਬੇਲੀ ਬਣ ਗਏ ਸਨ। ਉਹਨਾਂ ਛੋਰਾਂ ਸ਼ਹਿਰੋਂ ਬਾਹਰ ਸੋਹਣੀਆਂ ਕੁਦਰਤੀ ਥਾਵਾਂ ਦਾ ਚਸ ਮਾਨਣ ਨਿਕਲਣਾ ਤੇ ਉਚੇਚਾ ਸੱਦੇ ਨਾਲ ਹੀ ਨਿਕਲਣਾ। ਕੋਈ ਵੀ ਉਹਨੂੰ ਕੰਮੀ ਕੋਚਵਾਨ ਨਾ ਸਮਝਦਾ। ਸਾਰੇ ਭਾ ਕਰਕੇ ਹੀ ਬੁਲਾਉਂਦੇ ਕਵਾਉਂਦੇ। ਸਿਆਣਿਆਂ ਦਾ ਆਖਣ ਉਹ ਮਰਾਸੀ ਨਹੀਂ ਜਿਹਦੀ ਹਾਂਡੀ ਸੋਰੇ 'ਚ ਨਾ ਹੋਵੇ। ਹਾਂਡੀ ਵਿੱਚ ਜੇ ਕੋਈ ਹੋਰ ਕੌਮ ਮਰਾਸੀਆਂ ਦੇ ਤੁਲਦੀ ਏ, ਉਹ ਵੇ ਧੋਬੀਆਂ ਦੀ ਕੌਮ। ਇਹਨਾਂ ਦੀ ਹਾਂਡੀ ਤੇ ਕਈ ਵਾਰੀ ਮਰਾਸੀਆਂ ਨੂੰ ਵੀ ਕੱਟ ਜਾਂਦੀ। ਕਟੜੀ ਦੇ ਧੋਬੀ ਤੇ ਇਹੋ ਜਿਹੀ ਹਾਂਡੀ ਪਕਾਉਂਦੇ ਸਨ ਜਿਹਦੀ ਦੂਜੀਆਂ ਥਾਵਾਂ ਦੇ ਧੋਬੀ ਵਡਿਆਈਆਂ ਕਰਦੇ ਨਹੀਂ ਸਨ ਤੱਕਦੇ। ਇਹਨਾਂ ਵਿੱਚੋਂ ਫਿਰ ਸੱਦੇ ਦੇ ਘਰ ਦੀ ਹਾਂਡੀ ਦੀਆਂ ਤੇ ਕਟੜੀ ਵਾਲੇ ਵੀ ਮਿਸਾਲਾਂ ਦਿੰਦੇ ਸਨ। ਇਹ ਮਿਸਾਲਾਂ ਦਿੰਦਿਆਂ ਅਕਸਰ ਦੇ ਮੂੰਹੋਂ ਰਾਲਾਂ ਟਹਿ ਪੈਂਦੀਆਂ ਸਨ। ਸੱਦਾ ਆਪੋਂ ਹਾਂਡੀ ਰਿੰਨਣ ਦਾ ਢੇਰ ਵਜਰੀ ਸੀ। ਕਈ ਬਣਾ ਦਾ ਗੋਸ਼ਤ ਪਕਾ ਲੈਂਦਾ ਸੀ। ਫਿਰ ਦਾਲ, ਤਰਕਾਰੀ, ਮੁਤੰਜਣ, ਬਰਿਆਨੀ, ਜਿਹੜੀ ਵੀ ਸ਼ੈ ਨੂੰ ਹੱਥ ਛੋਹ ਜਾਂਦਾ, ਉਹਦੇ ਸਵਾਦ ਹੀ ਹੋਰ ਹੋ ਜਾਂਦੇ। ਉਹਦੇ ਹੱਥ ਦੀ ਪੱਕੀ ਹੌਲੀ ਤੋਂ ਹੌਲੀ ਸ਼ੈ ਵੀ ਅਜਿਹੀ ਸੁਰ ਸਵਾਦ ਵਿੱਚ ਹੁੰਦੀ ਕਿ ਖਾਣ ਵਾਲੇ ਉਂਗਲਾਂ ਹੀ ਛੱਟਦੇ ਰਹਿ ਜਾਂਦੇ। ਜਿਹੜਾ ਇੱਕ ਵਾਰੀ ਉਹਦਾ ਰਿੰਨਿਆ ਖਾ ਲੈਂਦਾ, ਉਹਦਾ ਹੀ ਬਣ ਕੇ ਰਹਿ ਜਾਂਦਾ। ਖਾਣ ਪਕਾਉਣ ਤੋਂ ਅੱਡ ਸੱਦਾ ਖੇਡਣ, ਮੱਲਣ ਤੇ ਪੀਣ ਭਲਾਉਣ ਦਾ ਵੀ ਠਰਕੀ ਸੀ। ਉਹ ਰੋਜ਼ ਰਾਤ ਨੂੰ ਕਮਸਈ ਖੇਡਦਾ ਤੇ ਰੋਜ਼ ਰਾਤ ਨੂੰ ਦਾਰੂ ਪੀਂਦਾ। ਆਪਣੀ ਕਟੜੀ ਵਿੱਚ ਉਹਨੂੰ ਹਰ ਕੋਈ ਭਾਈ ਆਖਦਾ ਸੀ ਤੇ ਉਹਦੀ ਘਰਵਾਲੀ ਨੂੰ ਭਾਬੀ। ਲੋਕਾਂ ਦੇ ਮੂੰਹੋਂ ਸੁਣ ਕੇ ਬਾਲ ਵੀ ਪਿਓ ਨੂੰ ਭਾ ਤੇ ਮਾਂ ਨੂੰ ਭਾਬੀ ਸੱਦੇ ਸਨ। ਭਾ ਸੱਦਾ ਇੱਕ ਵਾਰੀ ਟਾਂਗਾ ਲੈ ਕੇ ਅੰਮ੍ਰਿਤਸਰੋਂ ਲਾਹੌਰ ਆਇਆ
ਇੱਥੇ ਆਪਣੇ ਪੁਰਾਣੇ ਜੁੱਟਾਂ ਨਾਲ ਉਹਦੀ ਹਿਰਨਮਨਾਰਾ ਵੇਖਣ ਦੀ ਨੀਅਤ ਬਣ ਗਈ। ਲਾਹੌਰੋਂ ਸਾਰਾ ਜੁੱਟ ਦਾ ਜੁੱਟ ਸ਼ੇਖੂਪੁਰੇ ਅੱਪੜ ਗਿਆ। ਭਾ ਸੱਦੇ ਨੇ ਸ਼ੇਖੂਪੁਰਾ ਸ਼ਹਿਰ ਤੇ ਹਿਰਨਮਨਾਰਾ ਵੇਖਿਆ ਤਾਂ ਉਹਦਾ ਦਿਲ ਇੱਥੇ ਹੀ ਅੜ ਗਿਆ। ਅੰਮ੍ਰਿਤਸਰ ਤੇ ਲਾਹੌਰ ਦੇ ਸੱਜਣਾ ਨੂੰ ਉਹਨੇ ਬੱਸ ਤੇ ਚੜ੍ਹ ਲਿਆ ਤੇ ਆਪ ਸ਼ੇਖੂਪੁਰੇ ਹੀ ਰਹਿ ਪਿਆ। ਅੰਮ੍ਰਿਤਸਰ ਦਾ ਜੰਮਪਲ ਨਾਲ ਲਾਹੌਰ ਸ਼ਹਿਰ ਦੀ ਵੀ ਪੁੱਠ, ਉਤੋਂ ਗੁਣਾ ਕਸਮਾਂ ਵਾਲਾ। ਸੱਦੇ ਨੂੰ ਸ਼ੇਖੂਪੁਰਾ ਸ਼ਹਿਰ ਕਿਵੇਂ ਨਾ ਚੱਲਦਾ। ਛੇਤੀ ਉਹ ਪੂਰੇ ਸ਼ਹਿਰ 'ਚ ਸੰਘਾਂ ਜੁੱਟਾਂ ਵਾਲਾ ਬਣ ਗਿਆ। ਅੰਮ੍ਰਿਤਸਰ ਦੀ ਨਾਨਕਸ਼ਾਹੀ ਇੱਟਾਂ ਦੀ ਬਣੀ ਕਟੜੀ ਖੋਖਰ ਧੋਬੀਆਂ ਵਿੱਚ ਛੱਡੇ ਬਾਲ ਬੱਚੇ ਦੀ ਉਹਨੂੰ ਵਾਹਵਾ ਚਿਰ ਸਾਰ ਖਬਰ ਹੀ ਨਾ ਲਈ। ਉਹਨਾਂ ਸ਼ੋਧਿਆਂ ਨੂੰ ਵੀ ਉਹਦੇ ਥੌ-ਥੇ ਬਾਰੇ ਕੱਖ ਪਤਾ ਨਹੀਂ ਸੀ। ਭਾਬੀ ਨੂੰ ਇੰਨਾ ਪਤਾ ਜ਼ਰੂਰ ਸੀ ਵੀ ਉਹਦਾ ਘਰ ਵਾਲਾ ਅਜਿਹਾ ਕੱਚਾ ਬੰਦਾ ਨਹੀਂ ਜੋ ਕੋਈ ਉਹਨੂੰ ਮੁੱਠ ਲਵੇ ਜਾਂ ਕੋਈ ਉਹਦੇ ਨਾਲ ਹੱਥ ਜੋੜ ਕਰਕੇ ਟੁਰਦਾ ਰਵੇ। ਸੱਦੇ ਧੋਬੀ ਦੇ ਸ਼ੇਖੂਪੁਰੀ ਸੰਗੀਆਂ ਨੂੰ ਉਹਦੇ ਬਾਲ ਬੱਚੇ ਦਾ ਪਤਾ ਲੱਗਾ ਤੇ ਉਹਨਾਂ ਚੋਬੜਾ ਛਿਬੀਆਂ ਦੇ ਕੇ ਹੁੱਜਾ ਮਾਰ ਕੇ ਸੱਦੇ ਨੂੰ ਸਾਰਾ ਜੀਆ ਜੰਤ ਸ਼ੇਖੂਪੁਰੇ ਲੈ ਆਉਣ ਤੇ ਮਜਬੂਰ ਕਰ ਦਿੱਤਾ। ਭਾ ਮਾਝਾ ਆਪਣੇ ਸਾਰੇ ਭੈਣ ਭਰਾਵਾਂ ਵਿੱਚੋਂ ਵੱਡਾ ਤੇ ਉਂਝ ਵੀ ਗਬਰੇੜ ਸੀ ਜਦੋਂ ਉਹ ਅੰਮ੍ਰਿਤਸਰ ਦੀ ਕਟੜੀ ਛੱਡ ਕੇ ਹਮੇਸ਼ ਲਈ ਸ਼ੇਖੂਪੁਰੇ ਆਣ ਵਸੇ। ਪਹਿਲਾਂ ਵਾਤਿਆਂ 'ਚ ਕੁਝ ਚਿਰ ਰਹਿ, ਫਿਰ ਵਸਤੀ ਡੇਰਾ ਲਾਇਆ ਉਹਨੇ ਤੇ ਉੜਕ ਆਮਦਪੁਰੇ ਟਿਕ ਗਿਆ। ਸੱਦੇ ਨੇ ਟਾਂਗਾ ਘੋੜਾ ਛੱਡ ਕੇ ਹੋਟਲ ਪਾ ਲਿਆ ਤੇ ਸ਼ੇਖੂਪੁਰੇ ਦੇ ਲੋਕਾਂ ਜਦੋਂ ਉਹਦੇ ਹੱਥ ਦੀ ਪੱਕੀ ਖਾਧੀ ਤੇ ਹਰ ਪਾਸੇ ਸੱਦੇ ਦੇ ਹੋਟਲ ਦੀ ਜੈ ਜੈਕਾਰ ਹੋ ਗਈ। ਸ਼ਹਿਰ ਦੇ ਅਫਸਰ ਮਾਰ, ਕੀ ਜੱਜ ਤੇ ਕੀ ਮੈਜਿਸਟ੍ਰੇਟ, ਕੀ ਵਕੀਲ ਤੇ ਕੀ ਚੌਧਰੀ, ਹਰ ਕੋਈ ਦਿਹਾੜੀ ਵਿੱਚ ਚੋਖਾ ਨਹੀਂ ਤੇ ਇੱਕ ਵੇਲੇ ਦਾ ਸਲੂਣਾ ਤੇ ਸੱਦੇ ਦੇ ਹੋਟਲ ਦਾ ਸਰਪਰ ਖਾਂਦਾ। ਗੱਦੀ ਉੱਤੇ ਮਾਝਾ ਬਹਿਣ ਲੱਗ ਪਿਆ। ਸੱਦਾ ਹਾਂਡੀਆਂ ਤੋਂ ਵਿਹਲਾ ਹੋ ਕੇ ਦਰਬਾਰ ਲਾ ਕੇ ਬਹਿ ਜਾਂਦਾ। ਸਾਰਾ ਦਿਨ ਉਹਦੇ ਕੋਲ ਰੰਗ ਦਾ ਬੰਦਾ ਢੁਕਦਾ ਰਹਿੰਦਾ। ਰਾਤ ਨੂੰ ਅਸਲ ਅਖਾੜਾ ਲੱਗਦਾ। ਜਦੋਂ ਹੋਟਲ ਦੇ ਉੱਤੇ ਚੁਬਾਰੇ ਵਿੱਚ ਉਹਦੇ ਖਾਸ ਜੁੱਟ ਇਕੱਠੇ ਹੁੰਦੇ, ਸ਼ਰਾਬਾਂ ਦੇ ਨਾਲ ਜੂਏ ਦੀ ਬੈਠਕ ਵੀ ਹੁੰਦੀ। ਮਾਝਾ ਮਾੜਾ ਮੋਟਾ ਖਾਣ ਪੀਣ ਤੇ ਅੰਮ੍ਰਿਤਸਰੀ ਲੱਗ ਪਿਆ ਸੀ। ਇੱਥੇ ਆ ਕੇ ਉਹਦਾ ਹੋਰ ਵੀ ਚੋਖਾ ਚੱਸ ਵੱਜ ਗਿਆ। ਮੂੰਹ ਮੁਹਾਂਦਰਾ ਉਹਦਾ ਪਿਓ ਨਾਲੋਂ ਚੋਖਾ ਮਾਂ ਤੇ ਗਿਆ ਸੀ, ਪਰ ਕੋਈ ਬੋਲਣੀ ਤੇ ਰਹਿਤ ਬਹਿਤ ਵਿੱਚ ਉਹ ਸਗਵਾਂ, ਪਰ ਕੂਣੀ ਬੋਲਣੀ ਤੇ ਰਹਿਤ ਬਹਿਤ ਵਿੱਚ ਉਹ ਸਗਵਾਂ ਪਿਓ ਦਾ ਉਤਾਰਾ ਸੀ। ਹੱਥ ਦਾ ਸੁਚੱਜਾ, ਬੋਲਦਾ ਮਿੱਠਾ, ਉਤੋਂ ਪਾਨ ਲਾਹਣ ਦਾ ਜਾਣੂ। ਸ਼ਹਿਰ ਦੀ ਚੁਧਰਾ ਅਫਸਰਾਂ, ਐਲਕਾਰਾਂ ਤੇ ਹੋਰ ਖਾਂਦੇ ਪੀਂਦੇ ਟੱਬਰਾਂ ਦਾ ਸਾਰਾ ਸ਼ਰੀਕਾ ਉਹਦੇ ਕੋਲ ਉੱਠਦਾ ਬਹਿੰਦਾ ਸੀ। ਇੱਧਰੋਂ ਭਾ ਸੱਦੇ ਨੇ ਦਰਬਾਰ ਲਾਉਣਾ, ਉਧਰੋਂ ਮਾਝੇ ਦੀ ਚੌਂਕੜੀ ਲੱਗ ਖਲੋਣੀ। ਤਾਸ਼ ਦੇ ਨਾਲ ਮਾਰ, ਦਾਰੂ ਤੇ ਅਫੀਮਾਂ ਰਵੇ ਚੱਲਣੇ। ਦੋਵਾਂ ਪਿਓ ਪੁੱਤਰਾਂ ਨੇ ਅੱਧੀ ਰਾਤ ਤੋੜੀ ਆਪੋ ਆਪਣੀ ਵੱਖਰੀ ਰੌਣਕ ਲਾਈ ਰੱਖਣੀ। ਭਾ ਮਾਝਾ ਵੀ ਕੰਮ ਕੁਸਾਊ ਨਹੀਂ ਸੀ। ਇਸ ਪਾਰੋਂ ਸਾਰੀਆਂ ਖੇਡਾਂ ਉਹਨਾਂ ਨੂੰ ਪੁੱਗਦੀਆਂ ਸਨ। ਉਤੋਂ ਨਿੱਕੇ ਭੈਣ ਭਰਾ ਵੀ ਸਿਆਣੇ ਹੋ ਗਏ। ਕੁੜੀ ਇੱਕੋ ਸੀ। ਪੱਟੀ ਛਿੰਬਿਆਂ ਵਿੱਚ ਛੇਤੀ ਉਹਦਾ ਸਾਕ ਹੋ ਗਿਆ। ਮਾਝੇ ਦਾ ਪਹਿਲਾ ਵਿਆਹ ਹੋਇਆ, ਤੋੜ ਨਾ ਚੜਿਆ। ਅੰਮ੍ਰਿਤਸਰ ਕਟੜੀ ਵਾਲੀ ਬਰਾਦਰੀ ਵਿੱਚੋਂ ਹੀ ਭਾਬੀ ਨੂੰ ਇੱਕ ਕੁੜੀ ਦੀ ਦੱਸ ਪਈ। ਇਹ ਕੁੜੀ ਲਾਹੌਰ ਵਿਆਹੀ ਹੋਈ ਸੀ, ਇੱਕ ਮੁੰਡਾ ਵੀ ਸਾਸੂ। ਪਰ ਉਹਦਾ ਘਰ ਵਾਲਾ ਸਿਰ 'ਚ ਸੁਆਹ ਪਾ ਕੇ ਕਿਤੇ ਢਾਕਿਆਂ ਬੰਗਾਲਿਆਂ ਨੂੰ ਮੂੰਹ ਕਰਕੇ ਆਇਆ ਸੀ। ਭਾਬੀ ਨੇ ਗੱਲ ਟੋਲ ਕੇ ਕੁੜੀ ਨੂੰ
ਮਾਪਿਆਂ ਦੇ ਬੂਹਿਓਂ ਉਠਾ ਲਿਆਂਦਾ ਤੇ ਮਾਜੇ ਨਾਲ ਨਿਕਾਹ ਦਿੱਤਾ। ਮੁੰਡਾ ਉਹਦਾ ਸਹੁਰੇ ਆ ਕੇ ਲੈ ਗਏ। ਇਹਦੇ ਵਿੱਚ ਡਰ ਡੁੱਕਰ ਵਾਲੀ ਕੋਈ ਰੜਕ ਨਹੀਂ ਸੀ, ਕਿਉਂ ਜੋ ਕੁੜੀ ਦੇ ਸਹੁਰੇ ਆਪ ਵੀ ਉਹਦੇ ਨਿਕਾਹ ਤੇ ਰਾਜ਼ੀ ਸਨ। ਉਹਨਾਂ ਨੂੰ ਵੀ ਪਤਾ ਸੀ ਵੀ ਪੁੱਤਰ ਉਹਨਾਂ ਦਾ ਰੋਲ ਰੁਲਾ ਕੇ ਮਰ ਖਪ ਗਿਆ ਹੋਇਆ ਕਿਧਰੇ। ਨਵੀਂ ਵਹੁਟੀ ਹੈ ਤਾਂ ਸੁਚੱਜੀ ਸੀ, ਪਰ ਮੂੰਹ ਦੀ ਵਿਉਂ ਨਿੰਮ ਨੂੰ ਚੱਕ ਮਾਰੇ ਤੇ ਨਿੰਮ ਸੜ ਜਾਏ। ਘਰ ਤੇ ਵਾਹਵਾ ਸੰਭਾਲ ਲਿਓ ਸੂ, ਪਰ ਆਪਣੀ ਸੱਸ ਨੂੰ ਦਿਲਾਂ ਵਿੱਚ ਨੁਕਰੇ ਲਾ ਦਿੱਤੋ ਸੂ। ਭਾਬੀ ਉਹਦੇ ਮੱਥੇ ਉੱਤੇ ਭੱਜੇ ਬਿੱਬਰ ਵੇਖ ਕੇ ਤੇ ਉਹਦੀ ਆਰੀ ਵਾਂਗ ਚਲਦੀ ਜਿਭ ਦਾ ਵਾਗ ਸੁਣ ਕੇ ਸਾਰਾ ਦਿਨ ਸੜਦੀ ਕੁੜਦੀ ਰਹਿੰਦੀ, ਪਰ ਗੱਲ ਕਿਸੇ ਨਾਲ ਨਾ ਕਰਦੀ, ਨਾ ਆਪਣੇ ਸਾਈਂ ਨਾਲ ਤੇ ਨਾ ਮਾਝੇ ਨਾਲ। ਕਰਦੀ ਵੀ ਕਿਵੇਂ, ਛੇੜ ਕੇ ਆਪ ਲਿਆਈ ਸੀ। ਅਡੋਲ ਚੁੱਪ ਕੀਤੀ ਦਿਨ ਕੱਟਦੀ ਰਹੀ। ਦੂਜੇ ਦੋਵਾਂ ਨਿੱਕਿਆਂ ਦੇ ਕੀਤੇ ਉਹ ਸੂ। ਦੋਵੇਂ ਨਿੱਕੀਆਂ ਵਾਹਵਾ ਸੁਲੱਗ ਕੁੜੀਆਂ ਸਨ। ਉਹਨਾਂ ਨੂੰ ਵੇਖ ਕੇ ਅੰਦਰੇ ਅੰਦਰ ਖਿੜੀ ਰਹਿੰਦੀ, ਪਰ ਜਦੋਂ ਉਹਨਾਂ ਨੂੰ ਵੀ ਮਾਝੇ ਵਾਲੀ ਦੇ ਢਣੋਕੇ ਵੱਜਦੇ ਸੁਣਦੀ ਅਸਲੋਂ ਹਿਰਖ ਜਾਂਦੀ। ਕੋਈ ਲਾਮ ਨਾ ਸੁਝਦੀ ਹੋ ਸੂ ਜਿੱਧਰ ਮੂੰਹ ਕਰ ਜਾਵੇ। ਉਤੋਂ ਮਾਝਾ ਕੋਟੇ ਟੁਰ ਗਿਆ ਕੰਮ ਕਰਨ। ਉਹਦੀ ਵਹੁਟੀ ਤੇ ਅਸਲੋਂ ਹੀ ਫਵੀ ਬਣ ਗਈ ਕਿ ਪੂਰੇ ਘਰ ਦੇ ਪਾ ਦੀ। ਮਾਝੇ ਕੋਟੇ 'ਚ ਹੋਟਲ ਦਾ ਕੰਮ ਸਿੱਧਾ ਕੀਤਾ। ਭੁਚਾਲ ਆ ਗਿਆ, ਹਰ ਸ਼ੈ ਢਹਿ ਕੇ ਢੇਰੀ ਹੋ ਗਈ। ਆਪ ਉਹ ਰੱਬੋਂ ਹੀ ਬਚਿਆ। ਪਿੱਛੋਂ ਭਾ ਸਦਾ ਬਿਮਾਰ ਹੋਇਆ। ਮਾਝੇ ਕੋਟੇ 'ਚ ਹੋਟਲ ਦਾ ਕੰਮ ਸਿੱਧਾ ਕੀਤਾ। ਭੁਚਾਲ ਆ ਗਿਆ, ਹਰ ਸ਼ੈ ਢਹਿ ਕੇ ਢੇਰੀ ਹੋ ਗਈ। ਆਪ ਉਹ ਰੱਬੋਂ ਹੀ ਬਚਿਆ। ਪਿੱਛੋਂ ਭਾ ਸਦਾ ਬਿਮਾਰ ਹੋਇਆ ਤੇ ਮਾਝੇ ਦੇ ਪਿਛਾਂ ਮੁੜਨ ਤਿੱਕਰ ਟੁਰਦਾ ਹੋਇਆ। ਰੁੜੇ ਖੁੜੇ ਮਾਝੇ ਨੇ ਪਰਤ ਕੇ ਫਿਰ ਪਿਓ ਦੇ ਲਾਏ ਬੂਟੇ ਦੀ ਸਾਂਭ ਰਾਖੀ ਛੋਹ ਦਿੱਤੀ। ਚੜਦਾ ਸੜਦਾ ਰੁੱਖ ਮੁੜ ਕੇ ਹਰਾ ਹੋ ਗਿਆ। ਬੇਅੰਤ ਦੁਨੀਆ ਨੂੰ ਭੁਚਾਲ ਨਾਲ ਮਰਦਿਆਂ ਵੇਖ ਕੇ ਤੇ ਪਿਓ ਦੇ ਲੱਦ ਜਾਣ ਦਾ ਸੁਣ ਕੇ ਮਾਝੇ ਨੂੰ ਇਹ ਦੁਨੀਆ ਕੁਝ ਹੋਰ ਤਰ੍ਹਾਂ ਹੀ ਲੱਗਣ ਲੱਗ ਪਈ। ਰੋਜ਼ ਦਾ ਵਤੀਰਾ ਉਹਦਾ ਉਂਝੇ ਹੀ ਸੀ ਜਿਵੇਂ ਪਹਿਲਾਂ ਹੁੰਦਾ ਸੀ। ਚੁੱਲ੍ਹਿਆਂ ਦੇ ਕੋਲ ਖਲੋ ਕੇ ਉਹ ਆਪ ਮਸਾਲੇ ਭੁੰਨਦਾ, ਲੂਣ ਮਿਰਚ ਚੱਖਦਾ ਤੇ ਹਾਂਡੀਆਂ ਨੂੰ ਦਮ ਦਿੰਦਾ। ਫਿਰ ਸਾਰਾ ਦਿਨ ਕਿੱਲੇ ਵਾਂਗੂ ਠੁੱਕ ਕੇ ਗੱਦੀ ਉੱਤੇ ਬਹਿੰਦਾ। ਰਾਤ ਨੂੰ ਉਹਦੇ ਯਾਰ ਬੇਲੀ ਆ ਜਾਂਦੇ ਤੇ ਨਸ਼ੇ ਪਾਣੀ ਹੋਣ ਲੱਗ ਪਾਉਂਦੇ। ਜੂਏ ਵਾਲੀ ਖੇਡ ਉਹਨੇ ਆਪ ਹੀ ਮੁਕਾ ਛੱਡੀ। ਹੁਣ ਉਹਦਾ ਦਾਰੂ ਪੀ ਕੇ ਗੱਲਾਂ ਸੁਣਨ ਨੂੰ ਜੀ ਕਰਦਾ। ਹੋਰਵੀਆਂ ਗੱਲਾਂ ਜਿਹੜੀਆਂ ਆਮ ਬੋਲਣ ਤੋਂ ਵੱਖਰੀਆਂ ਹੋਵਣ। ਪਿਓ ਦੇ ਬੇਲੀਆਂ ਵਿੱਚੋਂ ਵੀ ਕੋਈ ਨਾ ਕੋਈ ਤੇ ਆ ਹੀ ਜਾਂਦਾ ਸੀ। ਉਹਨੂੰ ਗੱਲਾਂ ਕਰਨ ਦਾ ਮੇਲਾ ਪਾਈ ਰੱਖਣਾ, ਪਰ ਜਿਸ ਰੰਗ ਦੀਆਂ ਗੱਲਾਂ ਸੁਣਨ ਨੂੰ ਉਹਦਾ ਦਿਲ ਤਾਂਘਦਾ ਸੀ, ਉਹ ਨਾ ਤੇ ਉਹ ਆਪ ਹੀ ਦੱਸ ਸਕਦਾ ਸੀ ਤੇ ਨਾ ਉਹਦੇ ਬਹਿਣ ਖਲੋਣ ਵਾਲਿਆਂ ਨੂੰ ਸਮਝ ਆਉਂਦੀ ਸੀ। ਖਬਰੇ ਇਹ ਕਿਹੜੀਆਂ ਸ਼ੈਵਾਂ ਚਾਹੁੰਦਾ, ਬਸ ਅਖੇ ਚੰਗੀਆਂ ਕੀਤਾ ਕਰੋ। ਕਿਹੜੀਆਂ ਨੇ ਵੀ ਜਿਨ੍ਹਾਂ ਨੂੰ ਇਹ ਚੰਗੀਆਂ ਖਿਆਲਦਾ, ਸਾਨੂੰ ਤਾਂ ਕੁਝ ਸਮਝ ਨਹੀਂ ਆਉਂਦੀ। ਇੱਕ ਦਿਹਾੜੇ ਦੁਪਹਿਰ ਦਾ ਵੇਲਾ ਸੀ ਕਿ ਇੱਕ ਫਕੀਰ ਜ਼ਾਤ ਬੰਦਾ ਉਹਨੂੰ ਆਉਂਦਾ ਵਿਖਾਲੀ ਦਿੱਤਾ। ਉੱਚਾ ਲੰਮਾ ਛੀਂ ਜਿੱਡਾ ਜਵਾਨ, ਮੂੰਹ ਤੇ ਸ਼ਿੰਗਰਫ ਪਖਦਾ ਹੋਵੇ, ਵੱਡੀਆਂ ਕਾਲੀਆਂ ਅੱਖਾਂ ਵਿੱਚ ਰੱਤੇ ਡੋਰੇ। ਉਸ ਫਕੀਰ ਜ਼ਾਤ ਬੰਦੇ ਦੀ ਦਾੜੀ ਤੇ ਉੱਕਾ ਹੀ ਨਹੀਂ ਸੀ, ਭਾਰੀਆਂ ਮੁੱਛਾਂ ਜ਼ਰੂਰ ਐ ਸਨ। ਸਿਰ ਦੇ ਵਾਲ ਲੰਮੇ ਸਨ। ਮੁੱਛਾਂ ਦੇ ਵਾਲਾਂ ਨੂੰ ਮਹਿੰਦੀ ਨੇ ਸ਼ਿੰਗਾਰਿਆ ਹੋਇਆ ਸੀ। ਗੱਦੀ ਉੱਤੇ ਬੈਠੇ ਮਾਝੇ ਨੇ ਝੱਟ ਪਛਾਣ ਲਿਆ, ਇਹ ਬੰਦਾ ਤੇ ਕਦੀ ਉਹਦੇ ਪਿਓ ਕੋਲ ਵੀ ਆਉਂਦਾ ਹੁੰਦਾ ਸੀ। ਭਾ ਸੱਦੇ ਖਾਂ ਨੂੰ ਮਿਲਣਾ ਸੀ। ਉਸ ਬੰਦੇ ਨੇ ਨੇੜੇ ਆ ਕੇ ਪੁੱਛਿਆ। ਮਾਝਾ ਗੱਦੀਓਂ ਉਤਰ ਹੱਥ ਬੰਨ੍ਹ ਕੇ ਖਲੋ ਗਿਆ।
ਜੀ ਉਹ ਤੇ ਹੁਣ ਨਹੀਂ ਰਹਿ। ਤੁਸੀਂ ਉਹਨਾਂ ਦੇ ਪੁੱਤਰ ਹੋ? ਅਗਲਾ ਸਵਾਲ ਸੀ। ਜੀ ਮੈਂ ਤੁਹਾਡਾ ਹੀ ਪੁੱਤਰ ਹਾਂ। ਮਾਝੇ ਨੇ ਹੋਰ ਵੀ ਸਿਰ ਨਿਵਾ ਲਿਆ ਸੀ। ਉਸ ਬੰਦੇ ਨੇ ਉਹਦੇ ਸਿਰ ਉੱਤੇ ਹੱਥ ਫੇਰਿਆ। ਰੱਬ ਸੋਹਣੇ ਦਾ ਮਾਲ ਹੈ ਬਚੜਾ, ਸ਼ਾਲਾ ਵਸਦਾ ਰਵੇ। ਮੇਰੇ ਲਈ ਕੋਈ ਹੁਕਮ? ਘੜੀ ਬਵਾਂਗਾ ਤੇ ਫਿਰ ਚਲਾ ਜਾਵਾਂਗਾ। ਸੱਦੇ ਹੋਰੀ ਰੱਬ ਵਾਸਾ ਕਰ ਗਏ ਨੇ। ਘੜੀ ਦੋ ਘੜੀ ਇੱਥੇ ਬਹਿ ਕੇ ਉਹਨਾਂ ਦੀ ਯਾਦ ਦੇ ਬੁੱਲੇ ਲਵਾਂਗੇ, ਫਿਰ ਪੁੱਤਰ ਅਸੀਂ ਮੁਸਾਫਰ ਰਹਿ ਨਾ ਅੱਲਾ ਦਾ। ਮਾਝੇ ਨੇ ਨੱਸ ਕੇ ਉਤਲੇ ਚੁਬਾਰੇ ਦਾ ਬੂਹਾ ਖੋਲ ਦਿੱਤਾ। ਰਾਤ ਦੀਆਂ ਪਈਆਂ ਦਾਰੂ ਦੀਆਂ ਬੋਤਲਾਂ ਨੂੰ ਛੇਤੀ ਨਾਲ ਬਾਹਰਲੇ ਡੱਬੇ 'ਚ ਸੁੱਟਿਆ। ਸਿਗਰਟਾਂ ਦੇ ਟੋਟੇ ਐਸਟਰੇਵਾਂ ਵਿੱਚ ਕੁੰਝੇ ਤੇ ਸਜਰੀ ਵਾਲੇ ਬਾਹਰ ਸੜਕ ਵੱਲ ਦੀਆਂ ਬਾਰੀਆਂ ਪਰਦੇ ਲਾਂਭੇ ਕਰਕੇ ਖੋਲਣ ਲੱਗ ਪਿਆ। ਪਿਛਾਂ ਮੁੜਿਆ ਤੇ ਉਹ ਬੰਦਾ ਬੂਹੇ 'ਚ ਖਲੋਤਾ ਉਹਦੇ ਵੱਲ ਤੱਕਦਾ ਤੇ ਮੁਸਕਰਾਉਂਦਾ ਪਿਆ ਸੀ। ਪੁੱਤਰਾ ਬੜੀ ਖੇਚਲ ਕੀਤੀ ਹੈ ਬਈ ਤੂੰ। ਖੇਚਲ ਕਾਹਦੀ ਜੀ? ਆਓ ਬੈਠੋ ਤੁਸੀਂ ਤੇ ਮੈਂ ਹੁਣੇ ਆਉਣਾ। ਨਹੀਂ ਬਈ ਪੁੱਤਰਾ, ਕੀ ਨਾਂ ਹੈ ਤੇਰਾ? ਆਹੋ ਮਾਜ। ਉਹ ਤੂੰ ਬਹਿ ਕੇ ਕੰਮ ਕਰ ਆਪਣਾ, ਬਸ ਪਾਣੀ ਠੰਡੇ ਦਾ ਘੁੱਟ ਘੱਲ ਦਈ, ਹੋਰ ਕਿਸੇ ਸ਼ੈ ਦੀ ਤਲਬ ਨਹੀਂ। ਉਸ ਬੰਦੇ ਨਾਲ ਮਾਝੇ ਦੀ ਇਹ ਪਹਿਲੀ ਮਿਲਣੀ ਸੀ। ਮਾਝੇ ਦਾ ਦਿਲ ਇਹਦੇ ਵਿੱਚ ਹੀ ਉਹਦੇ ਵੱਲ ਇੰਨਾ ਕੁ ਉਲਰ ਗਿਆ ਕਿ ਕੰਮ ਤੇ ਬਹਿਣ ਦੀ ਥਾਂ ਉਹਦੇ ਕੋਲ ਜਾ ਕੇ ਉਹਦੀ ਸੇਵਾ ਕਰਨ ਨੂੰ ਉਤਾਵਲਾ ਹੋ ਗਿਆ। ਉਹਨੇ ਕੰਮ ਛੱਡ ਕੇ ਉੱਤੇ ਜਾਣ ਦੀ ਨੀਅਤ ਕੀਤੀ ਤਾਂ ਉਹ ਬੰਦਾ ਪੌੜੀਆਂ ਲੈ ਕੇ ਆਉਂਦਾ ਦਿਸਿਆ। ਲੈ ਵੀ ਪੁੱਤਰਾ, ਅਸੀਂ ਥਕੇਵਾਂ ਲਾ ਲਿਆ ਤੇ ਹੁਣ ਅਸੀਂ ਚੱਲਨੇ ਆ। ਟਾਂਗ ਲੱਗਾ ਤੇ ਰਾਤ ਨੂੰ ਫਿਰ ਇੱਕ ਵਾਰੀ ਫੇਰਾ ਪਾਵਾਂਗੇ। ਤੇ ਉਹ ਮਾਝੇ ਨੂੰ ਕੋਈ ਗੱਲ ਕਰਨ ਦਾ ਬੰਦਕ ਦਿੱਤੇ ਬਿਨਾ ਉੱਥੋਂ ਟੁਰ ਗਿਆ। ਉਸ ਦਿਨ ਮਾਝਾ ਰੋਜ਼ ਦੇ ਕੰਮਕਾਰ ਕਰਦਾ ਤੇ ਰਿਹਾ, ਪਰ ਢੇਰ ਉਖੜੇ ਰੂਹ ਨਾਲ। ਸਾਰੇ ਕੰਮ ਧੰਦੇ ਉਹਦੇ ਲਈ ਉਪਰੇ ਜਿਹੇ ਹੋ ਗਏ ਸਨ। ਉਹਦੇ ਮਨ ਨਾਲੋਂ ਹੋਰਵੇਂ ਤੇ ਮਨ ਐਵੇਂ ਬੁੱਝਿਆ ਹੋਇਆ ਹੀ ਉਹਨਾਂ ਵਿੱਚ ਰੁੱਝਾ ਆਇਆ ਸੀ। ਉਹਨਾਂ ਨੂੰ ਚਾਹੁੰਦਾ ਨਹੀਂ ਸੀ, ਉਹਨਾਂ ਨਾਲ ਰਸਦਾ ਨਹੀਂ ਸੀ। ਮਾਝਾ ਸੋਚੀ ਪੈ ਗਿਆ। ਇਹ ਕੰਮ ਧੰਦੇ ਪਹਿਲਾਂ ਵੀ ਕਦੀ ਉਹਨੂੰ ਇੰਜ ਜਾਪੇ ਸਨ ਜਾਂ ਇਹ ਸਾਰੀ ਰਾਤ ਜਾਂ ਇਹ ਸਾਰੀ ਉਪਰੇਤ ਉਹਨੂੰ ਅੱਜ ਹੀ ਸਹੀ ਹੋਈ ਸੀ। ਰਾਤ ਨੂੰ ਮਾਝਾ 11 ਸੱਜਣਾ ਨਾਲ ਪਾਣੀ ਤੇ ਵੀ ਬੈਠਾ ਗੱਲਾਂ ਬਾਤਾਂ ਤੇ ਹੋਰ ਆਪਣੇ ਰੋਜ਼ ਦੇ ਹਾਸੇ ਖੇਡੇ ਵੀ ਕਰਦਾ ਰਿਹਾ, ਪਰ ਉਹਦੇ ਕੰਨ ਪੌੜੀਆਂ ਵੱਲ ਲੱਗੇ ਰਹੇ। ਮਤਾਂ ਜੇ ਹੁਣ ਉਸ ਬੰਦੇ ਦੇ ਪੈਰਾਂ ਦੀ ਬਿੜਕ ਹੀ ਆ ਜਾਵੇ। ਉਹਦਾ ਨਾਮ ਹੀ ਨਹੀਂ ਸੀ ਪੁੱਛਿਆ ਉਹਨੇ। ਆਵਣ ਦੀ ਗੱਲ ਕਰਦਿਆਂ ਉਹਨੇ ਜੇ ਟਾਂਗ ਲੱਗਾ ਵੀ ਤੇ ਆਖਿਆ ਸੀ। ਅਨੈਤ ਏਜੰਟ ਬਾਊ ਰਸ਼ੀਦ ਤੇ ਫੀਜੋ ਸ਼ਾਹ ਉਹਦੇ ਜਿਗਰੀ ਯਾਰ ਸਨ। ਤਿੰਨੇ ਹੀ ਉਹਨੂੰ ਫਿੱਕਾ ਪਿਆ ਜਾਣ ਗਏ। ਉਹ ਕੀ ਹੋ ਗਿਆ ਤੈਨੂੰ ਮਾਝਿਆ? ਅੱਜ ਤੇਰਾ ਰੂਹ ਗੈਰ ਹਾਜ਼ਰ ਜਿਹਾ ਜਾਪਦਾ ਹੈ। ਫੀਜੋ ਸ਼ਾਹ ਨੇ ਪਹਿਲ ਕੀਤੀ। ਅਨੈਤ ਏਜੰਟ ਤੇ ਬਾਊ ਰਸ਼ੀਦ ਵੀ ਖੁੱਲ ਪਏ ਤੇ ਉਹਦੀਆਂ ਟਾਕੀਆਂ ਉਧੇੜਨ ਲੱਗੇ। ਉਹ ਕਿਹੜੀ ਬੇਬੇ ਵਾਲੇ ਉਡਾਰੂ ਹੋਇਆ ਪਿਆ ਵੀ ਤੂੰ? ਕਿਹਨੂੰ ਵੇਖ ਲਿਆ ਹੀ ਅੱਜ ਸੜਕ ਤੋਂ ਲੰਘਦਿਆਂ? ਬਾਊ ਨੂੰ ਛਿੱਬੀ ਦੇ ਕੇ ਪੁੱਛਿਆ। ਹੋਣੀ ਕੋਈ ਕੰਗਰਿਆਣੀ ਸਿਰ ਉੱਤੇ ਖਿਡੌਣਿਆਂ ਦਾ ਟੋਕਰਾ ਚੁੱਕ ਕੇ ਲੰਘਦੀ ਹੋਈ। ਭਾ ਉਹਨਾਂ ਦਾ ਦਿਲ ਕਰ ਪਿਆ ਹੋਣਾ ਅੰਦਰ ਵਾੜ ਕੇ ਮੱਛੀ ਖਵਾਉਣ ਤੇ। ਉਹ ਘੁੱਗੂ ਬਣਾ ਕੇ ਟੁਰ ਗਈ ਹੋਏਗੀ ਅੱਗੋਂ। ਹੋਰ ਕੀ, ਏਜੰਟ ਨੇ ਤੇ ਉਹਦੇ ਉੱਤੇ ਲੰਮਾ ਹੀ ਮੁੱਦਾ ਪਾ ਦਿੱਤਾ। ਮਲਾਵਾਂ ਦੀ ਔਲਾਦ ਹੈ ਨਾ, ਕੰਗਰਿਆਣੀਆਂ ਤਦ ਹੀ ਚੇਤੇ ਆਉਂਦੀਆਂ ਨੇ। ਫੀਜੋ ਸ਼ਾਹ ਏਜੰਟ ਨੂੰ ਆੜ ਲਾਈ। ਲੈ ਹੁਣ ਹੋਰ ਸੁਣ, ਉਜਾੜਿਆਂ ਦੇ ਸੈਯਦ ਜਾਂ ਪੁਲਸੀਏ ਜਾਂ ਪਟਵਾਰੀ, ਪਰ ਤੂੰ ਹੁਣ ਸੈਯਦ ਹੋਵਣ ਤੇ ਤਾਂ ਹੈ। ਵਰਿਆਂ ਦਾ ਸੈਯਦ ਪੁਣਾ ਨਾ ਖੰਜਰੀ 'ਚ ਮੋਟੇ ਪਿੱਛੇ ਲੁਕਦਾ ਤੇ ਨਾ ਹੀ ਧੂੰ ਪਿੱਛੇ ਰੋਂਦਾ ਔਕਾਤ ਨੂੰ। ਉਹ ਫੜੇ ਮੂੰਹ, ਤੂੰ ਤੇ ਤਹਿਸੀਲ ਨੂੰ ਸਿਮਰ ਤੋਂ ਵੀ ਡਾਡਾ ਟੱਕਰਿਆ ਹੈ। ਕਿਉਂ ਇੰਝ ਹੀ ਨਹੀਂ ਬਾਊ ਰਸ਼ੀਦ? ਲੈ ਬਾਊ